जी अस्सलाम वालेकुम दोस्तों, अपनी एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਇਹ ਹੈਗਾ ਏ ਲੁਹਾਰੀ ਚੌਕ ਲਾਹੌਰ। ਤੇ ਇਹਦੇ ਰਾਈਟ ਸਾਈਡ ਤੇ ਰਸਤਾ ਜਾਂਦਾ ਏ ਅਨਾਰਕਲੀ ਬਾਜ਼ਾਰ ਨੂੰ, ਲੇਕਿਨ ਇਹ ਗਲੀ ਹੈਗੀ ਏ ਇਹਨੂੰ ਲਿਟਲ ਇੰਡੀਆ ਪਾਨ ਵਾਲੀ ਗਲੀ ਕਿਹਾ ਜਾਂਦਾ ਹੈ। ਯਾਨੀ ਕਿ ਇੱਥੇ ਜਿੰਨੀਆਂ ਵੀ ਚੀਜ਼ਾਂ ਫਰੋਖਤ ਕੀਤੀਆਂ ਜਾਂਦੀਆਂ ਨੇ, ਵੇਚੀਆਂ ਜਾਂਦੀਆਂ ਨੇ, ਉਹ ਸਾਰੀਆਂ ਮੇਡ ਇਨ ਇੰਡੀਆ, ਯਾਨੀ ਉਹ ਇੰਡੀਆ ਤੋਂ ਆਈਆਂ ਨੇ। ਉੱਥੋਂ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਨੂੰ ਲਿਆ ਕੇ ਵੇਚਿਆ ਜਾਂਦਾ ਅਤੇ ਇੱਥੋਂ ਸ਼ੁਰੂ ਹੋ ਜਾਂਦਾ ਕੰਮ। ਇਹ ਤੁਸੀਂ ਵੇਖ ਸਕਦੇ ਹੋ ਜਿੰਨੀਆਂ ਛੋਟੀਆਂ ਛੋਟੀਆਂ ਦੁਕਾਨਾਂ ਨੇ ਨਾ, ਇਹਨਾਂ ਸਾਰੀਆਂ ਦੇ ਵਿੱਚ ਜਿੰਨੀਆਂ ਕਾਸਮੈਟਿਕਸ ਦੀਆਂ ਚੀਜ਼ਾਂ ਨੇ ਅਤੇ ਜਿਊਲਰੀ ਦੀਆਂ ਚੀਜ਼ਾਂ ਨੇ ਜਾਂ ਹੋਰ ਕੱਪੜੇ ਨੇ ਮੁਖਤਲਿਫ ਵਰਾਇਟੀ ਦੇ, ਉਹ ਵੇਚੇ ਜਾਂਦੇ ਨੇ। ਔਰ ਲਾਹੌਰ ਦੇ ਵਿੱਚ ਬਲਕਿ ਪੂਰੇ ਪੰਜਾਬ ਦੇ ਵਿੱਚ ਵਾਹਦ ਬਾਜ਼ਾਰ ਏ ਜਿਹੜਾ ਕਿ ਸਿਰਫ ਭਾਰਤੀ ਚੀਜ਼ਾਂ ਦੀ ਇੱਥੇ ਫਰੋਖਤ ਹੁੰਦੀ ਹੈ। ਇਹ ਜਨਾਬ ਤੁਸੀਂ ਦੇਖੋ, ਕਿਆਮੇ ਪਾਕਿਸਤਾਨ 1947 ਦੀ ਵੰਡ ਤੋਂ ਫੌਰੀ ਬਾਅਦ ਇਹ ਬਾਜ਼ਾਰ ਛੋਟਾ ਪਾਨ ਵਾਲੀ ਗਲੀ ਜਿਹੜੀ ਹੈ ਨਾ, ਇੱਥੇ ਪਾਨ ਜਿਹੜੇ ਖਾਈਦਾ ਏ ਉਹਦੇ ਪੱਤੇ ਅਤੇ ਛਾਲੀਆ ਅਤੇ ਜਿੰਨੇ ਵੀ ਅਜਜ਼ਾ ਉਹ 'ਚ ਸ਼ਾਮਲ ਹੁੰਦੇ ਨੇ, ਉਹਦੀਆਂ ਦੁਕਾਨਾਂ ਇੱਥੇ ਪੈ ਗਈਆਂ। ਅਤੇ ਨਾਲ ਫਿਰ ਇੰਪੋਰਟ ਐਕਸਪੋਰਟ ਹੋਣੀ ਸ਼ੁਰੂ ਹੋ ਗਈ। ਖਾਸ ਤੌਰ 'ਤੇ ਜਿਹੜੀ ਇੰਪੋਰਟ ਕਰਕੇ ਨਾ, ਯਾਨੀ ਇੰਡੀਆ ਦੇ ਵਿੱਚੋਂ ਖਾਓ ਸ੍ਰੀਲੰਕਾ ਦੇ ਰਸਤੇ ਜਾਂ ਬੰਗਲਾਦੇਸ਼ ਦੇ ਰਸਤੇ ਜਾਂ ਡਾਇਰੈਕਟ ਇੰਡੀਆ ਤੋਂ ਉਹ ਚੀਜ਼ਾਂ ਮੰਗਵਾ ਕੇ ਇੱਥੇ ਰੱਖੀਆਂ ਜਾਂਦੀਆਂ ਨੇ, ਤਾਂ ਕਿ ਜਿਹੜੇ ਲੋਕ ਭਾਰਤੀ ਮਸਨੂਆਤ ਖਰੀਦਣਾ ਚਾਹੁੰਦੇ ਨੇ, ਜਿਹਦੇ ਵਿੱਚ ਡਾਬਰ ਦੀਆਂ ਨੇ ਅਤੇ ਹੋਰ ਜਿੰਨੀਆਂ ਵੱਡੀਆਂ ਕੰਪਨੀਆਂ ਨੇ, ਉਹਨਾਂ ਦੀਆਂ ਪ੍ਰੋਡਕਟ ਇੱਥੇ ਮੌਜੂਦ ਹੈਗੀਆਂ ਨੇ। ਇਹ ਦੇਖੋ ਜਨਾਬ, ਇਹ ਬਿਲਕੁਲ ਤੰਗ ਜਿਹੀ ਗਲੀ ਹੈਗੀ ਹੈ। ਇਹਨੂੰ ਲਿਟਲ ਇੰਡੀਆ ਵੀ ਕਿਹਾ ਜਾਏ ਤਾਂ ਬੁਰਾ ਨਾ ਹੋਏਗਾ, ਇਸ ਲਈ ਕਿ ਇੱਥੇ ਸਾਰੀਆਂ ਇੰਡੀਅਨ ਮਸਨੂਆਤ ਉਹਨਾਂ ਦਾ ਖਰੀਦੋ ਫਰੋਖਤ ਹੁੰਦੀ ਹੈ। ਵੇਖੋ ਜੀ ਦੋਸਤੋ, ਯਕਤਾ ਡਿਸ਼ ਵਾਸ਼ਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਵਾਹ ਜੀ ਵਾਹ, ਨਾਰੀਅਲ ਟੂਥਪੇਸਟ, ਮਹਿੰਦੀ, ਖਵਾਤੀਨ ਦਾ ਜਿਹੜਾ ਹੈਗਾ ਸ਼ੋਭਾ। ਦੋਸਤੋ ਹਮੇਸ਼ਾ ਦੀ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਵਿਖਾ ਲਈਏ, ਪੁਰਾਣੀਆਂ ਯਾਦਾਂ ਤਾਜ਼ਾ ਕਰ ਦਈਏ। ਇਹ ਦੇਖੋ ਮਲਬੂਸਾਤ, ਕੱਪੜੇ, ਇਹ ਸਾਰੇ ਭਾਰਤੀ ਮੇਡ ਕੱਪੜੇ ਹੈਗੇ ਨੇ, ਫੈਂਸੀ। ਕਿਆ ਬਾਤ ਹੈ ਜੀ। ਇੱਥੇ ਖਵਾਤੀਨ ਹੁੰਦੀਆਂ ਨੇ। ਇਹ ਤੇ ਨਾਮ ਵੀ ਲਿਖਿਆ ਅਲੀ ਫੈਬਰਿਕਸ। ਅਲੀ ਫੈਬਰਿਕਸ ਦੇ ਉੱਤੇ ਲਿਖਿਆ ਜੀ ਇੰਡੀਅਨ ਜਿਊਲਰੀ ਅਤੇ ਇੰਡੀਅਨ ਫੈਂਸੀ ਕਲੋਥ। ਇਸ ਦੁਕਾਨ 'ਚ ਤੁਹਾਨੂੰ ਮਿਲਣਗੇ ਬੜੀਆਂ ਬੜੀਆਂ ਵਰਾਇਟੀਆਂ ਅੰਦਰ ਪਈਆਂ ਨੇ। ਇਹ ਦੇਖੋ, ਦੁਕਾਨਦਾਰਾਂ ਨੇ ਕਿਹਾ ਕਿ ਇਹ ਪਹਿਲਾਂ ਅਸੀਂ ਇੰਡੀਆ 'ਚੋਂ ਇੰਪੋਰਟ ਕਰਦੇ ਹੁੰਦੇ ਸਾਂ, ਫਿਰ ਕੁਛ ਅਰਸਾ ਪਾਬੰਦੀਆਂ ਵੀ ਲੱਗਦੀਆਂ ਰਹੀਆਂ ਨੇ, ਲਿਹਾਜ਼ਾ ਫਿਰ ਅਸੀਂ ਸ੍ਰੀਲੰਕਾ, ਬੰਗਲਾਦੇਸ਼, ਨੇਪਾਲ, ਦੂਸਰੇ ਇਲਾਕਿਆਂ ਤੋਂ ਇਹ ਜਿੰਨੀਆਂ ਹਾਊਸ ਹੋਲਡ ਆਈਟਮਸ ਨੇ, ਸਾਬਣ ਤੋਂ ਲੈ ਕੇ ਅਤੇ ਮਸ਼ਰੂਬਾਤ ਔਰ ਜਿੰਨੀਆਂ ਵੀ ਮਤਲਬ ਚੀਜ਼ਾਂ ਘਰ 'ਚ ਇਸਤੇਮਾਲ ਹੁੰਦੀਆਂ, ਕਿਚਨ 'ਚ ਇਸਤੇਮਾਲ ਹੁੰਦੀਆਂ ਨੇ, ਜਾਂ ਜਿਊਲਰੀ ਹੈਗੀ ਹੈ, ਉਹ ਹਰ ਚੀਜ਼ ਤੁਹਾਨੂੰ ਜਿਹੜਾ ਨਾ ਇੱਥੋਂ ਮਿਲੇਗੀ। ਸਟਾਲ ਲੱਗੇ ਨੇ ਉਹਨਾਂ ਦੇ। ਇਹ ਜਨਾਬ ਲੁਹਾਰੀ ਗੇਟ ਦਾ ਬੋਰਡ ਲੱਗਾ, ਅੰਦਰੂਨੀ ਸ਼ਹਿਰ ਹੈਗਾ ਸਾਰਾ। ਅਤੇ ਇਹ ਉਹਦੇ ਬਾਹਰ ਜਿਹੜੀ ਪਾਨ ਹੈਗੀ ਹੈ ਗਲੀ ਲਿਟਲ ਇੰਡੀਆ, ਉਹਦੇ ਬਾਹਰ ਦੇ ਮਨਾਜ਼ਰ ਨੇ। ਦੇਖੋ ਨਾ, ਹਰ ਚੀਜ਼ ਇੱਥੇ ਜਿਹੜੀ ਨਾ ਇੰਡੀਅਨ ਵਰਾਇਟੀ ਉਹ ਮੌਜੂਦ ਹੈਗੀ ਹੈ, ਹਰ ਚੀਜ਼। ਇਹ ਦੇਖੋ ਤੁਸੀਂ, ਅਤੇ ਬੜੇ ਪੁਰਾਣੇ ਤਾਜਰ ਨੇ ਇੱਥੇ। ਇਹ ਜਿਹੜੇ ਨਾ, ਇਹ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਤੋਂ ਫੌਰੀ ਬਾਅਦ ਇਹ ਜਿਹੜੀਆਂ ਚੀਜ਼ਾਂ ਨੇ ਨਾ, ਕਿਉਂਕਿ ਇੰਡੀਅਨ ਦੇ ਇੱਥੋਂ ਚਲੇ ਗਏ ਜਿਹੜੇ ਜ਼ਿਆਦਾਤਰ ਹੈਗੇ ਸਨ ਹਿੰਦੂ ਸਿੱਖ, ਅਤੇ ਜਿਹੜੀ ਮੁਸਲਿਮ ਕਮਿਊਨਿਟੀ ਇੱਥੇ ਹੈਗੀ ਹੈ, ਉਹ ਅਗਰ ਕੋਈ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਨਾ ਚਾਹੁੰਦੀ ਤਾਂ ਉਹਨਾਂ ਵਾਸਤੇ ਸਪੈਸ਼ਲ ਮਾਰਕੀਟ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਹ ਬਿਲਕੁਲ ਗਲੀ ਹੈ ਲੁਹਾਰੀ ਵਾਲੀ ਸਾਈਡ ਤੋਂ। ਮੈਂ ਹੁਣ ਇੱਕ ਗਲੀ ਦਾ ਟੂਰ ਕਰਨ ਅੰਦਰ ਜਾਣਾ, ਅਤੇ ਤੁਸੀਂ ਮੇਰੇ ਨਾਲ ਰਹੋ। ਤੁਸੀਂ ਦੇਖੋ ਇਹ ਗਲੀ ਜਿਹੜੀ ਹੈਗੀ ਹੈ, ਇਹਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਨੇ, ਕਿਸ ਤਰ੍ਹਾਂ ਵੇਚੀਆਂ ਜਾ ਰਹੀਆਂ ਨੇ, ਉਹ ਸਟਾਲਸ ਲੱਗੇ ਨੇ। ਇਹ ਦੇਖੋ ਨਾ, ਉਹਨਾਂ ਦੁਕਾਨਾਂ ਦੇ ਬਾਹਰ ਵੀ ਜਿਹੜੇ ਨੇ ਤੋੜੇ ਰੱਖੇ ਨੇ। ਇਹ ਪਾਨ ਦਾ ਆਈਟਮ ਹੈ, ਪਾਨ ਇੱਥੇ ਜਿਹੜਾ ਨਾ ਉਹ ਇਹ ਉਹਨਾਂ ਦੀਆਂ ਦੁਕਾਨਾਂ ਨੇ। ਇਹ ਨਾਲ ਹੀ ਜਿਹੜਾ ਨਾ ਸ਼ੁਰੂ ਹੋ ਜਾਂਦੀਆਂ ਨੇ ਜਿਊਲਰੀ ਦੀਆਂ ਰਾਈਟ ਸਾਈਡ 'ਤੇ। ਅਤੇ ਇਹ ਦੁਕਾਨਦਾਰ ਕਸਟਮਰਸ ਜਿਹੜੇ ਨੇ ਉਹਨਾਂ ਦੀਆਂ ਮੋਟਰਸਾਈਕਲਾਂ ਨੇ, ਕਿਉਂਕਿ ਉਹ ਨਾਲ ਹੀ ਲੈ ਆਉਂਦੇ ਨੇ ਮੋਟਰਸਾਈਕਲ ਅੰਦਰ, ਅਤੇ ਤਾਂ ਚੀਜ਼ਾਂ ਖਰੀਦ ਕੇ ਕਿੱਕ ਮਾਰੀ ਅਤੇ ਨਿਕਲ ਗਏ। ਇਹ ਰਾਈਟ ਸਾਈਡ 'ਤੇ ਪਾਨ ਹੈ, ਛਾਲੀਆ, ਸੌਂਫ ਵਗੈਰਾ। ਇਹ ਦੇਖੋ ਨਾ, ਗਲੀ ਹੈਗੀ ਤੰਗ ਜਿਹੀ, ਪਾਨ ਵਾਲੀ ਗਲੀ। ਅਤੇ ਇਹ ਮੇਰਾ ਮੂੰਹ ਹੈਗਾ ਅਨਾਰਕਲੀ ਬਾਜ਼ਾਰ ਵਾਲੀ ਸਾਈਡ ਨੂੰ। ਇਹ ਛਾਲੀਆ ਜਨਾਬ ਤੁਸੀਂ ਦੇਖੋ, बेहतरीन किस्म का छालिया ने रखा इतने
ਇਹ ਪਾਨ ਦੇ ਪੱਤੇ, ਇਹ ਸੌਂਫ, ਇਹ ਪਾਨ ਦੀ ਆਈਟਮਸ ਇੱਥੇ ਹੈ। ਤੇ ਇਹ ਕੱਪੜਿਆਂ ਦਾ ਸਟਾਲ, ਹਰ ਕਿਸਮ ਦਾ ਇੰਡੀਅਨ ਕੱਪੜਾ। ਇਹ ਵੀ ਪਾਨ ਦੀ ਆਈਟਮਸ, ਇਹ ਕਾਸਮੈਟਿਕਸ। ਇੱਕ ਵੀ ਚੀਜ਼ ਇੱਥੇ ਮੇਡ ਇਨ ਪਾਕਿਸਤਾਨ ਨਹੀਂ ਹੈਗੀ ਹੈ ਸਟਾਲ ਦੇ ਉੱਤੇ। ਹਿੰਦੁਸਤਾਨ ਲੀਵਰ ਤੇ ਦੂਸਰੇ ਜਿਹੜੇ ਹੈਗੇ ਨੇ ਵੱਡੇ ਉਹਨਾਂ ਦੀਆਂ ਇੱਥੇ MDH ਵਾਲੇ ਜਾਂ ਮੁਖਤਲਿਫ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਸਮਾਨ ਇੱਥੇ ਫਰੋਖਤ ਹੁੰਦਾ। ਤੇ ਇਹ ਦੇਖੋ ਨਾ ਤੁਸੀਂ, ਇਹ ਜਨਾਬ ਅੱਗੇ ਆ ਗਿਆ ਅਨਾਰਕਲੀ ਬਾਜ਼ਾਰ। ਇਹ ਅਨਾਰਕਲੀ ਬਾਜ਼ਾਰ ਨੂੰ ਇਹ ਜਿਹੜਾ ਹੈਗਾ ਨਾ ਇਹਦਾ ਮੇਨ ਉਹ ਸ਼ੁਰੂ ਹੁੰਦਾ ਜਾਂ ਕਹਿ ਸਕਦੇ ਹੋ ਖ਼ਤਮ ਹੁੰਦਾ। ਵਾਹ ਜੀ ਵਾਹ, ਕਿਆ ਬਾਤ ਹੈ। ਇਹ ਜੀ ਮਿੱਠੀ ਸੌਂਫ, ਇਹ ਮਿੱਠੇ ਪਾਨ ਦੇ ਵਿੱਚ ਇਸਤੇਮਾਲ ਹੁੰਦੀ ਹੈ, ਪੈਕਟਾਂ 'ਚ ਵੀ ਹੈ। ਤੇ ਇਹ ਸੌਂਫ ਜਿਹੜੀ ਕੁਦਰਤੀ ਜ਼ਾਇਕਾ ਹੈ ਉਹ ਇਹ ਮਿੱਠੀ ਨਹੀਂ ਹੈਗੀ। ਇਹ ਜਨਾਬ ਖਸੂਸੀ ਮਨਾਜ਼ਰ ਲਾਹੌਰ, ਤੁਹਾਨੂੰ ਲਾਹੌਰ ਦੀਆਂ ਮੈਂ ਅੱਜ ਕੱਲ੍ਹ ਵੀਡੀਓ ਦਿਖਾ ਰਿਹਾ ਵਾਂ। ਕਮੈਂਟ ਕਰਿਆ ਕਰੋ ਲਾਹੌਰ ਦੀਆਂ ਕੋਈ ਚੀਜ਼ਾਂ ਅਗਰ ਤੁਸੀਂ ਹੋਰ ਦੇਖਣੀਆਂ ਨੇ, ਤੁਹਾਡੇ ਬਜ਼ੁਰਗਾਂ ਨੇ ਅਗਰ ਜ਼ਿਕਰ ਕੀਤਾ ਹੈ ਇਹ ਜਿਊਲਰੀ। ਅਗਰ ਬਜ਼ੁਰਗਾਂ ਨੇ ਤੁਹਾਨੂੰ ਖਾਸ ਤੌਰ 'ਤੇ ਨਈ ਦਿੱਲੀ ਦੇ ਵਿੱਚ ਚਲੇ ਗਏ ਸਨ ਸਾਰੇ ਤਾਜਰ ਜਿਹੜੇ ਲਾਹੌਰ ਦੇ ਜਿਨ੍ਹਾਂ ਦੀਆਂ ਦੁਕਾਨਾਂ ਸਨ, ਹਿੰਦੂ ਖੱਤਰੀ ਤੇ ਹੋਰ ਜਿਹੜੀਆਂ ਜ਼ਾਤਾਂ ਦੇ ਲੋਕ ਸਨ, ਉਹਨਾਂ ਦੀ ਅਕਸਰੀਅਤ ਲਾਹੌਰੀਆਂ ਦੀ ਤਾਦਾਦ ਜਿਹੜੀ ਹੈ ਨਾ ਉਹ ਦਿੱਲੀ ਦੇ ਵਿੱਚ ਹੈ। ਉੱਥੇ ਵੀ ਕਾਰੋਬਾਰੀ ਕਰਦੇ ਨੇ। ਉਹਨਾਂ ਦੇ ਬਜ਼ੁਰਗਾਂ ਨੇ ਅਗਰ ਕੋਈ ਗੱਲਾਂ ਤੁਹਾਨੂੰ ਦੱਸੀਆਂ ਨੇ ਤੇ ਤੁਸੀਂ ਮੈਨੂੰ ਕਮੈਂਟ 'ਚ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਕਿ ਮੈਂ ਉਹਦੇ 'ਤੇ ਕੰਮ ਕਰਕੇ ਨਾ ਤੇ ਤੁਸੀਂ ਅਗਰ ਮੇਰੇ ਨਾਲ ਰਾਬਤਾ ਕਰਨਾ ਚਾਹਦੇ ਤਾਂ ਮੈਂ ਤੁਹਾਨੂੰ ਈਮੇਲ ਦਿਆਂਗਾ। ਈਮੇਲ ਦੇ ਉੱਤੇ ਤੁਸੀਂ ਮੈਨੂੰ ਜਿਹੜਾ ਨਾ ਉਹ ਮੇਰਾ ਨੰਬਰ ਲੈ ਸਕਦੇ, ਕਿਉਂਕਿ ਪਬਲਿਕਲੀ ਨੰਬਰ ਦੇਣਾ ਅੱਛਾ ਨਹੀਂ ਹੁੰਦਾ। ਫਿਰ ਜਿਹੜੀ ਜੰਕ ਮੇਲਾਂ ਨੇ ਜਾਂ ਸੌਦੇ ਵੇਚਣ ਵਾਲੇ ਨੇ ਜਾਂ ਦੂਜੇ ਨੰਬਰ ਲੈ ਕੇ ਨਾ ਤੇ ਫਜ਼ੂਲ ਦੀਆਂ ਮੇਲਾਂ ਕਰਦੇ ਰਹਿੰਦੇ ਨੇ। ਇਹ ਦੇਖੋ ਜਨਾਬ, ਸ਼ਹਿਰ ਤੋਂ ਲੈ ਕੇ ਨਾ ਹਰ ਚੀਜ਼ ਇੱਥੇ ਮੌਜੂਦ ਹੈਗੀ। ਇਹ ਦੇਖੋ ਡਾਬਰ ਆਮਲਾ, ਤੇ ਇਹ ਤੁਸੀਂ ਹੁਣ ਬਿਹਤਰ ਸਮਝਦੇ ਜਿਹੜੇ ਚੜ੍ਹਦੇ ਪੰਜਾਬ 'ਚ ਰਹਿੰਦੇ ਨੇ ਕਿ ਕਿਹੜੀਆਂ ਪ੍ਰੋਡਕਟਸ ਹੈਗੇ ਨੇ ਇੱਥੇ, ਠੀਕ ਹੈ ਨਾ, ਭਰੇ ਪਏ ਨੇ ਸਟੋਰ। ਇਹ ਜਨਾਬ ਤੁਸੀਂ ਦੇਖੋ, ਇਹ ਲੁਹਾਰੀ ਗੇਟ ਵਾਲੀ ਮਸਜਿਦ ਹੈਗੀ ਹੈ, ਇਹ ਸਾਹਮਣੇ ਨਜ਼ਰ ਆ ਰਹੀ। ਤੇ ਇਹ ਉੱਤੇ ਹਬੀਬ ਬੈਂਕ ਹੈ ਤੇ ਇਹਦੇ ਥੱਲੇ ਸਾਰੀਆਂ ਇਹ ਮੇਡ ਇਨ ਇੰਡੀਆ ਪ੍ਰੋਡਕਟ ਸੇਲ ਹੋ ਰਹੀਆਂ ਨੇ। ਤੇ ਇਹ ਗਲੀ ਇੱਧਰ ਨੂੰ ਨਿਕਲਦੀ ਹੈ, ਇਹ ਬਿਲਕੁਲ ਇੱਧਰ ਨੂੰ ਗਲੀ ਅੰਦਰ ਜਾਂਦੀ ਜਿਹੜੀ ਅੱਗੇ ਤੁਹਾਨੂੰ ਮੈਂ ਵਿਜ਼ਿਟ ਕਰਵਾਇਆ, ਠੀਕ ਹੈ ਨਾ। ਤੇ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਤੇ ਆਪਣੀ ਰਾਏ ਕਮੈਂਟ ਜ਼ਰੂਰ ਕਰਿਆ ਕਰੋ। ਅੱਲਾ ਹਾਫਿਜ਼।